ਤੇਰੀ ਰਸਨਾ ਚੋਂ ਨਿਕਲਿਆਂ ਨੂੰ ਸੱਚਖੰਡ ਦੇ ਵਾਸੇ, ਸਾਨੂੰ ਕੰਧੋਂ ਪਰਲੇ ਵੱਲ ਦੇ ਵਿਹੜੇ ਕੌਣ ਦਿਖਾਵੇ। ਆਜਾ ਬਾਬਾ ਹਲ ਫੇਰਦਾ ਜਾਈ ਬਾਰਡਰਾਂ ਉੱਤੇ, ਕਰਨੈਲ ਮੁਹੱਬਤਾਂ ਵਾਲੇ ਪਿੱਛੇ ਬੀਜ ਕੇਰਦਾ। ਆਏ ਹਾਏ ਵਾਹ ਜੀ ਵਾਹ, ਵਾਹ ਜੀ ਵਾਹ। ਇਹ ਦੇਖੋ ਅਸੀਂ ਇਹ ਹੁਣੀ ਥੋੜੀ ਦੇਰ ਪਹਿਲੇ ਮਿਲੇ ਆ ਤੇ ਫੋਟੋ ਆ ਗਈ ਸਾਡੇ। ਉਹਨਾਂ ਦੇ ਜਿਹੜੇ ਫਰ ਹੁਣੀ ਸੀਗੇ ਤੇ ਮਤਲਬ ਪਾਕਿਸਤਾਨ ਤੋਂ ਗਏ ਹੋਏ ਸੀਗੇ, ਸਾਡੇ ਬੋਲਦੇ ਆ ਪੇ ਪਟਾਗਿਰਵਾ। ਅੱਛਾ ਤੇ ਮੈਂ ਆਪਣੇ ਡੈਡੀ ਨੂੰ ਕਿਹਾ ਨਾ, ਮੈਂ ਕਿਹਾ ਵੀ ਮੈਂ ਨਹੀਂ ਪਟਾਗਿਰਾਂ ਨਾਲ ਵਿਆਹ ਕਰਾਉਣਾ, ਮੈਂ ਜੱਟਾਂ ਨਾਲ ਕਰਵਾਉਣਾ ਵਿਆਹ। ਤੇ ਉਹ ਕਹਿੰਦੇ ਨਹੀਂ ਬੇਟੇ ਜੱਟੇ ਹੀ ਆ, ਵੀ ਮਤਲਬ ਪਾਕਿਸਤਾਨ ਤੋਂ ਆਏ ਹੋਏ ਆ, ਸਾਡੇ ਜੱਦੀ ਪਿੰਡ ਆ ਜਿਹੜਾ ਉੱਥੇ ਨਹੀਂ। ਹਾਂਜੀ ਨਾਸਰ ਵੀਰ ਵਾਸਤੇ ਵੀ ਇੱਥੇ ਹੈ ਨਹੀਂ ਲੇਕਿਨ ਇੱਥੇ ਹੀ ਹੈ ਕੁਝ ਲੋਕ ਦਿਲਾਂ 'ਚ ਵਸਦੇ। ਇਹੋ ਜਿਹੀ ਹਲਚਲ ਸੀ ਕਿ ਅਸੀਂ ਸਾਰਿਆਂ ਨੇ ਨਾ 3 ਵਜੇ ਦਾ ਅਲਾਰਮ ਲਾਇਆ ਹੋਇਆ ਸੀ ਕਿ ਤੜਕੇ 4 ਵਜੇ ਅਸੀਂ ਚੱਲ ਪੈਣਾ। ਅੱਛਾ ਪਰ ਸਾਨੂੰ ਨੀਂਦ ਨਹੀਂ ਆਈ ਸਾਰੀ ਰਾਤ। ਨਿੱਕੇ ਹਾਂਜੀ ਬਿਲਕੁਲ ਖਿੱਚ ਸੀ। ਨੂੰ ਵੀ ਨਹੀਂ ਆਈ, ਇਹਨੂੰ ਵੀ ਨੀਂਦ ਨਹੀਂ ਆਈ। ਕਰਨੈਲ ਮੰਗੂਗਾ ਭਲਾ ਸਭ ਦਾ, ਤੂੰ ਸਭਨਾ ਦੀ ਖੈਰ ਮੰਗੀ, ਤੂੰ ਉੱਥੇ ਬਹਿ ਪੜੀ ਨਮਾਜ਼ਾਂ ਮੈਂ ਪੜ ਲਊਂਗਾ। ਵਾਹ ਜੀ ਵਾਹ। ਇਹ ਦੇਖੋ ਜੀ ਕੋਈ ਇੱਥੇ ਲੜਾਈ ਨਹੀਂ ਹੈ, ਕੋਈ ਵੰਡ ਨਹੀਂ ਹੈ। ਹੁਣ ਸਾਡੇ ਖੇਤਾਂ ਦੇ ਵਿੱਚ ਸਭ ਕੁਝ ਸਾਂਝੀ ਹੈ। ਇੱਕ ਮੇਰਾ ਬੰਨਾ, ਇੱਕ ਇਹਦਾ, ਇੱਕ ਇਹਦਾ। ਉਹ ਕਦੇ ਲੜੇ ਨਹੀਂ, ਲੜਾਈ ਹੁੰਦੀ। ਸਾਰੀਆਂ ਗੱਲਾਂ ਦਾ ਨਿਚੋੜ ਮਾਲਕ ਕਰੇ ਇਹ ਬਾਰਡਰ ਚੱਕ। ਹਾਂ ਮਾਲਕ ਕਰੇ। ਲਓ ਜੀ ਮੇਰੇ ਦੋਸਤ ਆਏ ਨੇ ਅੱਜ ਦਰਬਾਰ ਸਾਹਿਬ ਕਰਨੈਲ ਸਿੰਘ ਫਗਵਾੜੇ ਤੋਂ, ਤੇ ਮੇਰੇ ਲਈ ਕਾਫੀ ਗਿਫਟ ਲੈ ਕੇ ਆਏ ਨੇ। ਇਹਨਾਂ ਦੀ ਮੁਹੱਬਤ ਹੈ, ਇਹਨਾਂ ਦੀ ਚਾਹਤ ਹੈ, ਜੋ ਚੜ੍ਹਦੇ ਔਰ ਲਹਿੰਦੇ ਪਾਸੇ ਲੋਕ ਮੁਹੱਬਤਾਂ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਨਵੰਬਰ 'ਚ ਬਹੁਤ ਸਾਰੇ ਐਸੇ ਲੋਕ, ਮੈਂ ਦੱਸਿਆ ਨਹੀਂ ਕਿਸੇ ਨੂੰ, ਨਵੰਬਰ 'ਚ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨਾਲ ਮੈਂ ਨਹੀਂ ਮਿਲ ਸਕਿਆ, ਉਹਨਾਂ ਨੇ ਗਿਫਟ ਮੇਰੇ ਘਰ ਤੱਕ ਪਹੁੰਚਾ ਦਿੱਤੇ। ਮੈਂ ਇਹਨਾਂ ਲੋਕਾਂ ਦਾ ਦੇਣ ਜਿਹੜਾ ਹੈ ਉਹ ਜ਼ਿੰਦਗੀ ਭਰ ਨਹੀਂ ਦੇ ਸਕਦਾ। ਤੇ ਕਰਨੈਲ ਵੀਰ ਜੀ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪਹਿਲੇ ਇਹਨਾਂ ਕੋਲ ਆਪਣੇ ਗਿਫਟ ਵਸੂਲ ਕਰ ਲਈਏ। ਵਾਹ ਜੀ ਕੀ ਬਾਤ ਹੈ, ਥੈਂਕ ਯੂ ਜੀ। ਇਹ ਵੇਖੋ ਜੀ ਮੁਹੱਬਤਾਂ ਚਾਹਤਾਂ, ਇਹ ਵੇਖੋ ਅਸੀਂ ਇਹ ਹੁਣੀ ਥੋੜੀ ਦੇਰ ਪਹਿਲੇ ਮਿਲੇ ਆ ਤੇ ਫੋਟੋ ਆ ਗਈ ਸਾਡੀ। ਵਜਨ ਪੜੇ ਹੋ ਜਾਂਦੇ ਜੀ। ਇਹ ਤੁਸੀਂ ਲਿਖਿਆ ਵਾ? ਹਾਂਜੀ ਤੁਸੀਂ ਪੜਿਓ ਸ਼ੁਰੂ ਤੋਂ। ਇਹ ਕੀ? ਅੱਜ ਵੀ ਬਾਬਾ ਜਦ ਮੈਂ ਤੇਰੇ ਖੇਤਾਂ ਵੱਲ ਨੂੰ ਵੇਖਾਂ, ਵਾਹ। ਬੱਟਾਂ ਉੱਤੇ ਖੜੇ ਉਡੀਕਣ ਹੌਕਿਆਂ ਭਰੇ ਕਲਾਵੇ, ਤੇਰੇ ਲਈ ਮਿੱਸੇ ਪ੍ਰਸ਼ਾਦੇ ਨਾਲ ਲੱਸੀ ਤੇ ਗੰਢਾ, ਬਲਦਾਂ ਲਈ ਬੜੇਵੇਂ ਨਹੁੰ ਤੇ ਮਾਸ ਫੇਰ ਜੁੜ ਜਾਵੇ। ਖਿੱਚ ਲਹੂ ਦੀ ਲਹੂ ਮੇਰੇ ਨੂੰ ਅਕਸਰ ਖਿੱਚ ਲਿਆਉਂਦੀ, ਲਹੂ ਭੱਜ ਕੇ ਡੁੱਲੇ ਵਿਛੜੇ ਲਹੂ ਨੂੰ ਮਿਲਣਾ ਚਾਵੇ। ਤੂੰ ਨਫ਼ਰਤ ਦੇ ਪੂਰ ਕੇ ਪਾੜੇ ਦਿੱਤੇ ਮਾਰ ਸੁਹਾਗੇ, ਸਾਡੀਆਂ ਪੈਲੀਆਂ ਦੇ ਵਿੱਚ ਖਿੱਚੀਆਂ ਲੀਕਾਂ ਕੌਣ ਮਿਟਾਵੇ। ਇਹ ਤਾਰਾਂ ਦੇ ਕੰਡੇ ਕਾਹਤੋਂ ਪੈਰਾਂ ਵਿੱਚ ਨੇ ਚੁੱਭਦੇ, ਤੂੰ ਤਾਂ ਬੀਜੇ ਫੁੱਲ ਸੀ ਇੱਥੇ ਕਰ ਗਿਆ ਕੌਣ ਛਲਾਵੇ। ਅੰਮ੍ਰਿਤ ਵੇਲੇ ਤੇ ਸ਼ਾਮਾਂ ਨੂੰ ਸੁਣ ਕੇ ਗੱਚ ਭਰ ਆਉਂਦਾ, ਲਹਿੰਦਿਓਂ ਚੜ੍ਹਦੇ ਨੂੰ ਜਦ ਤੇਰੀ ਬਾਣੀ ਕੋਈ ਸੁਣਾਵੇ। ਤੇਰੀ ਰਸਨਾ ਚੋਂ ਨਿਕਲਿਆਂ ਨੂੰ ਸੱਚਖੰਡ ਦੇ ਵਾਸੇ, ਸਾਨੂੰ ਕੰਧੋਂ ਪਰਲੇ ਵੱਲ ਦੇ ਵਿਹੜੇ ਕੌਣ ਦਿਖਾਵੇ। ਆਜਾ ਬਾਬਾ ਹਲ ਫੇਰਦਾ ਜਾਈ ਬਾਰਡਰਾਂ ਉੱਤੇ, ਕਰਨੈਲ ਮੁਹੱਬਤਾਂ ਵਾਲੇ ਪਿੱਛੇ ਬੀਜ ਕੇਰਦਾ। ਆਏ ਹਾਏ ਵਾਹ ਜੀ ਵਾਹ, ਵਾਹ ਜੀ ਵਾਹ। ਇਹ ਵੇਖੋ ਜੀ ਇਹਨਾਂ ਨੇ ਲਿਖਿਆ ਹੋਇਆ ਹੈ, ਇਹ ਇੰਡੀਆ ਦਾ ਬਾਰਡਰ 0 ਕਿਲੋਮੀਟਰ, ਪਾਕਿਸਤਾਨ ਦਾ ਬਾਰਡਰ, ਔਰ ਇਹ ਕੰਡਿਆਂ ਦੀ ਤਾਰ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਨਾਲ ਮੇਰੀ ਫੋਟੋ, ਕਰਨੈਲ ਭਾਜੀ ਤੇ ਇਹਨਾਂ ਦੀ ਸ਼ੇਰੋ ਸ਼ਾਇਰੀ। ਔਰ ਸਰ ਤੁਹਾਡੀ ਮੁਹੱਬਤਾਂ ਨੂੰ ਬਹੁਤ ਬਹੁਤ ਸਲਾਮ, ਤੁਹਾਡਾ ਸ਼ੁਕਰੀਆ ਤੁਹਾਡਾ। ਤੇ ਇਹਨਾਂ ਕੋਲ ਹਜੇ ਹੋਰ ਵੀ ਸਮੀ ਭਾਜੀ ਕਿੱਥੇ ਨੇ? ਆਜੋ ਆਜੋ। ਇਹ ਜੀ ਸਮੀ ਵੀਰ ਜੀ ਆ ਇੱਥੋਂ ਦੇ ਸਿੰਗਰ ਨੇ ਵੀਰ। ਇਹ ਸਾਡੇ ਸੈਮੀ ਭਾਜੀ, ਇਹਨਾਂ ਲਈ ਸਪੈਸ਼ਲ। ਤੇ ਮੈਨੂੰ ਲੱਗਦਾ ਵੀ ਮੈਨੂੰ ਪੜ੍ਹਨਾ ਪਊਗਾ ਨਾ। ਇਹ ਤੁਹਾਨੂੰ ਹੀ ਪੜ੍ਹਨਾ ਪਊਗਾ, ਨਹੀਂ ਤੇ ਆਪਣੇ ਕੋਲ ਤੇ ਵੇਖੋ ਹੈਗੀ ਹੈ ਟ੍ਰਾਂਸਲੇਸ਼ਨ ਪੂਰੀ ਪੂਰੀ। ਪੜ੍ਹੋ ਜੀ, ਪੜ੍ਹ ਕੇ ਸੁਣਾ ਜੀ। ਹਾਂਜੀ, ਕਹਿੰਦਾ ਪੈਰਾਂ ਥੱਲੇ ਮਿੱਧ ਕੇ ਆ ਜਾ ਸਿਆਸਤ ਖਸਮਾਂ ਖਾਣੀ ਨੂੰ, ਪੈਰਾਂ ਥੱਲੇ ਮਿੱਧ ਕੇ ਆ ਜਾ ਸਿਆਸਤ ਖਸਮਾਂ ਖਾਣੀ ਨੂੰ, ਨਾਨਕ ਦੇ ਖੇਤਾਂ ਚੋਂ ਛਕਾਂਗੇ ਲੰਗਰ ਪੀਵਾਂਗੇ ਪਾਣੀ ਨੂੰ। ਕਰਨੈਲ ਮੰਗੂਗਾ ਭਲਾ ਸਭ ਦਾ, ਤੂੰ ਸਭਨਾ ਦੀ ਖੈਰ ਮੰਗੀ, ਤੂੰ ਉੱਥੇ ਬਹਿ ਪੜੀ ਨਮਾਜ਼ਾਂ ਮੈਂ ਪੜ ਲਊਂਗਾ। ਵਾਹ ਜੀ ਵਾਹ। ਇਹ ਦੇਖੋ ਜੀ ਤੇ ਆ ਭਾਜੀ ਨਾਸਰ ਭਾਜੀ ਦਾ ਜੀਪ ਕਰੋ ਜੀ, ਨਾਸਰ ਸਾਹਿਬ ਦਾ ਉਹਨਾਂ ਨੂੰ ਪਹੁੰਚਾ ਦਿਓ। ਹਾਂਜੀ ਨਾਸਰ ਵੀਰ ਵਾਸਤੇ ਵੀ ਇੱਥੇ ਹੈ ਨਹੀਂ ਲੇਕਿਨ ਇੱਥੇ ਹੀ ਹੈ ਕੁਝ ਲੋਕ ਦਿਲਾਂ 'ਚ ਵਸਦੇ ਆ।
ਤੇ ਇਹਨਾਂ ਦੀ ਮੁਹੱਬਤ ਹੈ, ਮੈਂ ਇਹਨਾਂ ਦੀ ਇਮਾਨਤ ਜਿਹੜੀ ਹੈ ਨਾਸਰ ਵੀਰ ਵਾਸਤੇ ਪਹੁੰਚਾ ਦਾਂਗਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ ਜੀ। ਅੱਛਾ, ਹੁਣ ਇਹਨਾਂ ਕੋਲ ਪੁੱਛਦੇ ਆ ਕਿ ਅੱਜ ਕਿਸ ਤਰ੍ਹਾਂ ਆਏ ਨੇ ਇੱਥੇ ਸਾਡੇ ਕੋਲ। ਤੇ ਵੀਰ ਜੀ, ਕਰਨੈਲ ਭਾਜੀ, ਤੁਸੀਂ, ਤੁਹਾਡਾ ਇਲਾਕਾ ਕਿਹੜਾ ਹੈ? ਮੇਰਾ ਇਲਾਕਾ ਜੀ ਜਲੰਧਰ, ਪਿਸਤੀ ਜਲੰਧਰ। ਅੱਛਾ। ਪਿੰਡ ਸਾਡਾ ਛੋਟਾ ਜਿਹਾ ਰਾਮਾ ਤੇ ਰਾਮਾ? ਰਾਮਾ, ਹਾਂਜੀ। ਤੇ ਮੈਂ ਰਹਿਣਾ ਫਗਵਾੜੇ। ਅੱਛਾ, ਠੀਕ ਹੋ ਗਿਆ। ਅੱਛਾ, ਤੁਹਾਡੇ ਨਾਲ ਆਏ ਕੌਣ ਨੇ? ਜ਼ਰਾ ਸਾਰਿਆਂ ਨਾਲ ਜ਼ਰਾ ਇੰਟਰੋਡਿਊਸ ਕਰੋ, ਫਿਰ ਮੈਂ ਤੁਹਾਡੇ ਕੋਲ ਜ਼ਰਾ ਤੁਹਾਡੀਆਂ ਮਨ ਦੀਆਂ ਭਾਵਨਾਵਾਂ ਵੀ ਪੁੱਛਦਾ ਕਰਤਾਰਪੁਰ ਦੇ ਹਵਾਲੇ ਨਾਲ। ਠੀਕ ਹੈ ਜੀ। ਇਹ ਸਾਡੇ ਫਾਦਰ ਇਨ ਲਾ ਨੇ, ਮੇਰੇ ਫਾਦਰ ਇਨ ਲਾ ਤੁਹਾਡੇ। ਮਦਰ ਇਨ ਲਾ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਨਾਲ ਜੀ ਤੁਸੀਂ? ਇਹ ਸਾਡੀ ਸਿਸਟਰ ਨੇ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਤੇ ਛੋਟਾ ਬੇਟਾ ਗੁਰਫਤਿਹ ਸਿੰਘ। ਗੁਰਫਤਿਹ, ਵਾਹ ਜੀ ਵਾਹ, ਬਹੁਤ ਸੋਹਣਾ ਨਾਂ ਗੁਰਫਤਿਹ ਤੇਰਾ। ਉਹ ਸਾਡੇ ਮਾਤਾ ਜੀ ਨੇ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਇਹ ਤੁਹਾਡਾ ਵੱਡਾ ਮੁੰਡਾ। ਭਾਈ ਸਾਹਿਬ ਤੁਹਾਡੇ ਕੀ ਲੱਗਦੇ ਆ? ਇਹ ਸਾਡੀ ਜੀਜਾ ਜੀ ਲੱਗਦੇ। ਜੀਜਾ ਜੀ ਲੱਗਦੇ, ਵਾਹ ਜੀ ਵਾਹ। ਇਹਨਾਂ ਦਾ ਤਾਂ ਫਿਰ ਨਾਲ ਲਿਆਣਾ ਬਣਦਾ ਹੈ। ਤੇ ਅੱਛਾ, ਹੁਣ ਇੱਕ ਸਵਾਲ ਮੈਂ ਅਕਸਰ ਕਰਤਾਰਪੁਰ ਸਾਹਿਬ 'ਚ ਮੈਂ ਕਦੀ ਕੋਈ ਪ੍ਰੋਗਰਾਮ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੈ ਕਿ ਕੋਈ ਵੀ ਸਿੱਖ ਜਿਹੜਾ ਹੈ ਉਹ ਜਦੋਂ ਕਰਤਾਰਪੁਰ ਸਾਹਿਬ ਆਉਂਦਾ ਹੈ ਤੇ ਉਹਦੀਆਂ ਭਾਵਨਾਵਾਂ ਮੈਂ ਸਮਝ ਸਕਦਾ ਹਾਂ, ਕਿਉਂਕਿ ਮੈਂ ਵੇਖਿਆ ਵਾ ਕੰਢਿਓ ਪਾਰ ਤਾਰੋਂ ਪਾਰ ਜਿਹੜਾ ਹੈ ਉਹਨਾਂ ਨੂੰ। ਔਰ ਮੈਂ ਖੁਦ ਵੀ ਮਹਿਸੂਸ ਕੀਤਾ ਹੈ ਕਿ ਜਦੋਂ ਦਰਬਾਰ ਸਾਹਿਬ ਸਾਡਾ ਦਿਲ ਕਰਦਾ ਹੈ ਜਾਣ ਨੂੰ। ਲੇਕਿਨ ਫਿਰ ਵੀ ਜਦੋਂ ਤੁਸੀਂ ਘਰੋਂ ਟੁਰੇ ਹੋ, ਕੀ ਅੰਦਰ ਦੇ ਅਹਿਸਾਸ ਸਨ, ਕੀ ਸੋਚ ਸੀ? ਕਿਉਂਕਿ ਇੱਥੇ ਤੁਸੀਂ ਕੋਈ ਪਾਕਿਸਤਾਨ ਨਹੀਂ ਵੇਖਿਆ ਮੇਰੇ ਖਿਆਲ ਨਾਲ, ਇੱਥੇ ਤੁਸੀਂ ਦਰਬਾਰ ਸਾਹਿਬ ਹੀ ਆਏ ਹੋ ਜੀ। ਤੇ ਦਰਬਾਰ ਸਾਹਿਬ ਕੀ ਅੰਦਰ ਕੀ ਅਹਿਸਾਸ ਸਨ ਜੀ? ਕੀ ਤੁਹਾਡੇ ਅੰਦਰ ਦਾ ਕੀ ਮਾਹੌਲ ਕੀ ਚੱਲ ਰਿਹਾ ਸੀ? ਕੋਈ ਮੈਂ ਸਿਰਫ ਵੇਖਣਾ ਹੈ ਚਾਹੁੰਦਾ ਕਿ ਕਿਆ ਜੋ ਅਸੀਂ ਅੰਦਰ ਸੋਚਦੇ ਹਾਂ, ਕਿਉਂਕਿ ਹਰ ਇਨਸਾਨ ਦੇ ਅੰਦਰ ਵੀ ਇੱਕ ਦੁਨੀਆ ਹੈ, ਇੱਕ ਬਾਹਰ ਦਿਖਦੀ ਹੈ ਔਰ ਇੱਕ ਅੰਦਰ ਦੀ ਹੈ। ਉਹ ਅੰਦਰ ਦੀ ਦੁਨੀਆ 'ਚ ਕੀ ਹਲਚਲ ਸੀਗੀ? ਦੇਖੋ, ਹਲਚਲ ਇੰਨੀ ਕੁ ਸੀਗੀ ਕਿ ਮੈਂ ਇੰਨਾ ਐਕਸਾਈਟਡ ਸੀਗਾ ਕਿ ਐਕਚੁਅਲੀ ਮੈਂ ਸੈਕੰਡ ਟਾਈਮ ਆਇਆ। ਅੱਛਾ, ਦੂਸਰੀ ਵਾਰ? ਮੈਂ ਪਹਿਲਾਂ ਆ ਚੁੱਕਿਆ ਸੀ ਇੱਥੇ। ਤੇ ਦੂਸਰੀ ਵਾਰੀ ਵੀ ਮਤਲਬ ਇਹੋ ਜਿਹੀ ਹਲਚਲ ਸੀ ਕਿ ਅਸੀਂ ਸਾਰਿਆਂ ਨੇ ਨਾ 3 ਵਜੇ ਦਾ ਅਲਾਰਮ ਲਾਇਆ ਹੋਇਆ ਸੀ ਕਿ ਤੜਕੇ 4 ਵਜੇ ਅਸੀਂ ਚੱਲ ਪੈਣਾ। ਅੱਛਾ, ਪਰ ਸਾਨੂੰ ਨੀਂਦ ਨਹੀਂ ਆਈ ਸਾਰੀ ਰਾਤ। ਹਾਂਜੀ, ਬਿਲਕੁਲ ਖਿੱਚ ਸੀ। ਨਿੱਕੇ ਨੂੰ ਵੀ ਨਹੀਂ ਆਈ? ਇਹਨੂੰ ਵੀ ਨੀਂਦ ਨਹੀਂ ਆਈ। ਬਾਕੀ ਮੈਂ ਸਪੈਸ਼ਲੀ ਜਿੱਦਾਂ ਲਵਲੀ ਭਾਜੀ ਲਈ ਤੇ ਨਾਸਿਰ ਭਾਜੀ ਲਈ, ਉਹ ਸਪੈਸ਼ਲੀ ਪੰਜਾਬੀ ਲਹਿਰ ਲਈ ਮੈਂ ਕਹੂੰਗਾ ਕਿ ਉਹ ਐਫਰਟ ਆਮ ਨਹੀਂ ਹੁੰਦੇ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਇਮੋਸ਼ਨਲ ਕਰਦੇ ਨੇ। ਕਿ ਭਾਜੀ ਉਹਨਾਂ ਦੀਆਂ ਜਿੰਨੀਆਂ ਵੀ ਮੈਂ ਵੀਡੀਓਜ਼ ਦੇਖਦਾ ਆ, ਜਾਂ ਮੈਂ ਨਹੀਂ ਮਤਲਬ ਸਾਰੇ ਹੀ ਦੇਖਦੇ ਆ, ਕਿ ਮਤਲਬ ਵਿਰਾਗ ਆ ਜਾਂਦਾ, ਦਿਲ ਭਰ ਜਾਂਦਾ ਬਹੁਤ ਜ਼ਿਆਦਾ। ਸੋ ਮੇਰੀ ਬਹੁਤ ਤਮੰਨਾ ਸੀਗੀ ਤੇ ਜਿੱਥੇ ਜਿੱਥੇ ਬਾਬਾ ਜੀ ਦੇ ਦਰਸ਼ਨ ਹੋਏ ਨਾਲ ਭਾਜੀ ਦੀ। ਤੇ ਬਜ਼ੁਰਗੋ, ਤੁਸੀਂ ਕੋਈ 4 ਗੱਲਾਂ ਸਾਂਝੀਆਂ ਕਰੋ ਸਾਡੇ ਨਾਲ। ਮੈਨੂੰ ਪਤਾ ਹੈ ਬਜ਼ੁਰਗਾਂ ਨੂੰ ਕੈਮਰਿਆਂ ਦੇ ਅੱਗੇ ਲਿਆਉਣਾ ਜ਼ਰਾ ਔਖਾ ਕੰਮ ਨਹੀਂ ਨਹੀਂ, ਕੈਮਰੇ ਤਾਂ ਨਹੀਂ ਹੈਗਾ, ਹਾਂ ਹਾਂ। ਪਰ ਚੱਕਰੇ ਪਤਾ ਕੀ ਹੈ, ਕੋਈ ਇੱਥੇ ਲੜਾਈ ਨਹੀਂ ਹੈ, ਕੋਈ ਵੰਡ ਨਹੀਂ ਹੈ। ਹੁਣ ਸਾਡੇ ਖੇਤਾਂ ਦੇ ਵਿੱਚ ਸਭ ਕੁਝ ਸਾਂਝੀ ਹੈ। ਇੱਕ ਮੇਰਾ ਬੰਨਾ, ਇੱਕ ਇਹਦਾ, ਇੱਕ ਇਹਦਾ। ਉਹ ਕਦੇ ਲੜੇ ਨਹੀਂ, ਲੜਾਈ ਹੁੰਦੀ। ਸਿਰਫ ਇਹੋ ਜਿਹੜੀ ਹੈ ਲੜਾਈ ਬਾਰਡਰ ਦੀ ਚੱਲਦੀ ਪੋਲਿਟਿਕਸ ਹੈ, ਬਸ ਹੋਰ ਕੁਝ ਨਹੀਂ ਹੈ। ਹਕੀਕਤ ਹੈ। ਹਾਂ, ਤੁਹਾਡਾ ਕੀ ਰਿਸ਼ਤਾ ਹੈ ਪਾਕਿਸਤਾਨ ਦੇ ਨਾਲ, ਉਹ ਵੀ ਜ਼ਰਾ ਸਾਂਝਾ ਕਰੋ। ਸਾਡੇ ਪਤਾ ਕੀ ਹੈ, ਹੋ ਸਕਦਾ ਹੈ ਇੰਟਰਵਿਊ ਰਾਹੀਂ ਕੋਈ ਆਸਾਨੀ ਹੋ ਜਾਏ। ਸਾਡੇ ਬਜ਼ੁਰਗ ਪਹਿਲਾਂ ਇੱਧਰੋਂ ਗਏ ਹੋਏ, ਚੌੜ ਚੱਕ ਕਹਿੰਦੇ ਸੀ ਜੀ, ਨਹਿਰਾਂ ਦਾ ਪਾਣੀ ਲੱਗਦਾ, ਕਪਾਹ ਹੁੰਦੀ ਹੈ ਕੋਲ, ਪਤਾ ਨਹੀਂ 68 ਚੱਕ 67 ਚੱਕ ਕਈ ਗਿਣ ਦਿੰਦੇ ਸੀ, ਛੋਟੇ ਛੋਟੇ ਹੁੰਦੇ ਸੀ ਅਸੀਂ ਤਾਂ। ਅੱਛਾ। ਤੇ ਉਹਦੇ ਵਿੱਚ ਐਦਾਂ ਸੀ, ਉਹ ਕਹਿੰਦੇ ਵੀ ਸਭ ਤੋਂ ਵਧੀਆ ਪਾਕਿਸਤਾਨ ਦੀ ਸੁੱਖ ਹੀ ਸੁੱਖ ਸੀਗਾ। ਹਾਂ, ਸੋ ਐਦਾਂ ਸੀ ਨਾ, ਜਿੱਦਾਂ ਜਦੋਂ ਕਹਿੰਦੇ ਅਸੀਂ ਗਏ ਵੀ ਇੱਧਰੋਂ, ਜਿਹੜਾ ਬਾਰਡਰ ਪਾਰ ਕਰਾਇਆ ਸੀ ਸਾਨੂੰ ਖੁਦ ਜਿਹੜੇ ਇੱਧਰਲੇ ਵਸਿੰਦੇ ਆ, ਉਹਨੇ ਘੋੜਿਆਂ ਤੇ ਜਾ ਕੇ ਕਰਾਇਆ ਸੀ, ਕਹਿੰਦੇ ਤੁਹਾਨੂੰ ਕੱਖ ਨਹੀਂ ਹੋਣਾ। ਇੰਨਾ ਸਾਥ ਦਿੱਤਾ ਉਹਨੇ ਉਹਨਾਂ ਦਾ। ਪਰ ਇਹ ਵੀ ਜਿਹੜੇ ਕੁਝ ਬੰਦੇ ਵਿੱਚ ਸ਼ਰਾਰਤੀ ਹੁੰਦੇ, ਜਾਂ ਮੇਰੇ ਵਰਗੇ ਜਾਂ ਕਿਸੇ ਵਰਗੇ, ਉਹ ਮਾੜਾ ਜਿਹਾ ਵਿੱਚ ਭੰਨ ਪਾ ਕੇ, ਕੋਈ ਭੁੱਖੇ ਹੁੰਦੇ, ਦੁਕਾਨਾਂ ਚੱਲਦੀਆਂ, ਦੁਕਾਨਾਂ ਵੀ ਚੱਲਦੀਆਂ, ਭੁੱਖੇ ਵੀ ਲਾਲਚ ਹੁੰਦਾ ਹੈ ਵੀ ਜਿੰਨਾ ਪੈਸਾ ਹੈ ਜੋ ਵੀ ਇਹਨੂੰ ਇਕੱਠਾ ਕਰਕੇ ਲੈ ਜੀ। ਲੁੱਟ ਮਾਰੇ ਕਰਦੇ, ਹੋਰ ਕੁਝ ਨਹੀਂ ਕਰਦੇ। ਮੋਰੇ ਕੋ ਲੁੱਟ ਮਾਰ ਨੂੰ ਮੇਰੇ ਵਰਗੇ ਛੱਡੇ ਹੋਏ ਆ, ਮੇਰੇ ਵਰਗੇ ਹੀ ਹੈ। ਉਹਨੇ ਆਪ ਤਾਂ ਨਾ ਲੜਨਾ, ਨਾ ਮੋਰੇ ਆਣਾ, ਨਾ ਮਰਨਾ। ਜਦੋਂ ਵੰਡ ਹੋਈ, ਪਿੰਡ 64 ਚੱਕ ਸੀ ਵੈਸੇ? 64 ਕਹਿੰਦੇ ਸੀ। ਅੱਛਾ, 64 ਦਾ ਕੋਈ ਪਤਾ, ਕੋਈ ਗੇਰਾ ਬ੍ਰਾਂਚ ਤੇ ਸੀ, ਰੱਖ ਬ੍ਰਾਂਚ ਤੇ ਸੀ, ਕਿਹੜਾ ਹਾਂਜੀ, ਪੁੱਛ ਲਵਾਂਗੇ ਕਿਸੇ ਨੂੰ, ਹੈਗੇ ਉਦਾਂ ਸਾਡੇ ਸ਼ਰੀਕੇ ਦੇ ਵਿੱਚ ਹੈਗੇ ਆ ਨਾ ਕੋਈ, ਫਿਰ ਪਤਾ ਕਰਕੇ ਦੱਸ ਦਾਂਗੇ ਜ਼ਰੂਰ। ਅੱਗੇ ਇੱਕ ਬੜੀ ਪਿਆਰੀ ਗੱਲ ਕੀਤੀ ਉੱਥੇ ਉੱਪਰ, ਮੇਰੇ ਜ਼ਿਹਨ ਚੋਂ ਨਿਕਲ ਗਈ। ਮੈਂ ਕਿਹਾ ਜਦੋਂ ਵੀਡੀਓ ਬਣਾਵਾਂਗਾ ਫਿਰ ਤੁਹਾਡੇ ਕੋਲ ਉਹ ਗੱਲ ਦੁਬਾਰਾ ਪੁੱਛਾਂਗਾ, ਜੇ ਤੁਹਾਡੇ ਜ਼ਿਹਨ 'ਚ ਹੋਏ ਤਾਂ। ਕੋਈ ਲਹਿੰਦੇ ਪੰਜਾਬ ਬਾਰੇ ਕੋਈ ਗੱਲ ਸੀਗੀ? ਇਹ ਵਿਆਹ ਦੀ ਗੱਲ ਕਰ ਰਹੀ ਸੀ ਮੈਂ, ਤੇ ਜਦੋਂ ਮੇਰੇ ਮੈਰਿਜ ਹੋਣੀ ਸੀ, ਮੇਰੀ ਮੰਗਣੀ ਹੋਈ ਸੀ ਨਾ, ਤੇ ਇਹਨਾਂ ਦੇ ਜਿਹੜੇ ਫਾਦਰ ਹੋਣੀ ਸੀਗੇ ਤੇ ਮਤਲਬ ਪਾਕਿਸਤਾਨ ਤੋਂ ਗਏ ਹੋਏ ਸੀਗੇ। ਸਾਡੇ ਬੋਲਦੇ ਆ ਪੇ ਪਟਾਗਿਰਵਾ,
ਤੇ ਮੈਂ ਆਪਣੇ ਡੈਡੀ ਨੂੰ ਕਿਹਾ ਨਾ, ਮੈਂ ਕਿਹਾ ਵੀ ਮੈਂ ਨਹੀਂ ਪਨਾਗਰਾਂ ਨਾਲ ਵਿਆਹ ਕਰਾਉਣਾ, ਮੈਂ ਜੱਟਾਂ ਨਾਲ ਕਰਵਾਉਣਾ ਵਿਆਹ। ਤੇ ਉਹ ਕਹਿੰਦੇ ਨਹੀਂ ਬੇਟੇ ਜੱਟੇ ਹੀ ਆ, ਵੀ ਮਤਲਬ ਪਾਕਿਸਤਾਨ ਤੋਂ ਆਏ ਹੋਏ ਆ, ਸਾਡੇ ਜੱਦੀ ਪਿੰਡ ਆ ਜਿਹੜਾ, ਉੱਥੇ ਨਹੀਂ ਸਾਡੇ। ਤੇ ਮੈਂ ਸਪੈਸ਼ਲੀ ਗੱਲ ਕਹੂੰਗਾ ਕਿ ਜੇ ਆਪਾਂ ਪੰਜਾਬੀ ਲਹਿਰ ਨੂੰ ਦੇਖੀਏ ਜਾਂ ਲਵਲੀ ਭਾਜੀ ਨੂੰ ਜਾਂ ਐ ਅਸੀਂ ਕੱਢ ਦੇਣੀ ਆ, ਤੁਸੀਂ ਮਰਜ਼ੀ ਤਾਰੀਫ ਕਰ ਦਿਓ। ਮੈਂ ਕਹਿੰਦਾ ਇਹਨਾਂ ਵਰਗਾ ਕੋਈ ਨਹੀਂ ਗਾ। ਨਹੀਂ ਐ ਇਸ ਤੋਂ ਇਲਾਵਾ ਤੁਸੀਂ ਇਨਫੋਰਮੇਸ਼ਨ ਬਾਰੇ ਗੱਲਬਾਤ ਕਰੋ ਸਾਡੇ ਨਾਲ, ਐ ਅਸੀਂ ਕੱਢ ਦੇਣੀ ਹੈ ਗੱਲ। ਅੱਛਾ, ਤੇ ਬਜ਼ੁਰਗੋ ਵੈਸੇ ਤਾਂਗ ਰਹੀ ਹੈ ਤੁਹਾਡੇ ਵੱਡਿਆਂ ਨੂੰ ਆਪਣਾ ਘਰ-ਬਾਰ ਵੇਖਣ ਦੀ? ਮਾਤਾ ਸਾਡੇ ਕਰਦੀ ਰਹੀ ਬਹੁਤ। ਮਾਤਾ ਕਰਦੀ। ਹਾਂ, ਪਰ ਚੱਕਰ ਇਹ ਸੀ ਨਾ, ਉਸ ਟਾਈਮ ਦੇ ਉੱਤੇ ਨਾ ਤਾਂ ਇੰਨਾ ਪੈਸਾ ਸੀ, ਨਾ ਸਾਧਨ ਸੀ, ਨਾ ਮੀਡੀਆ ਸੀ, ਨਾ ਸੋਸ਼ਲ ਮੀਡੀਆ ਸੀ, ਮੋਬਾਈਲ ਹੈ ਨਹੀਂ ਸੀ। ਹੁਣ ਇਹ ਤਾਂ ਹੈ ਨਹੀਂ ਵੀ ਜੇ ਹੁਣ ਮੈਂ ਕਹਦਾ ਮੈਂ ਇੱਥੇ ਕਿਤਾਬ ਫਲਾਨੀ ਦੁਕਾਨ ਕਰਦੇ ਆ, ਵੀ ਮੈਂ ਉੱਥੋਂ ਉੱਠ ਕੇ ਕਹਦਾ ਜੀ ਹਾਂ ਸਾਡਾ ਫਲਾਨਾ ਬੰਦਾ ਆਹ ਚੀਜ਼ ਹੈ ਜੀ, ਜਿੰਨਾ ਚਿਰ ਸਾਡੇ ਕੋਲ ਕੋਈ ਸਬੂਤ ਹੀ ਨਹੀਂ ਹੈਗਾ ਉਨਾ ਚਿਰ ਅਸੀਂ ਕਿਸੇ ਨੂੰ ਡਿਕਲੇਅਰ ਨਹੀਂ ਕਰ ਸਕਦੇ। ਹੁਣ ਤਾਂ ਇਦਾਂ ਨਾ, ਜਿਹੜੀ ਇੱਥੋਂ ਇੱਕ ਚੀਜ਼ ਪਾਣੀ ਹੈ ਉੱਥੇ ਫੱਟ ਪੂਰੇ ਘੁੰਮ ਜਾਣੀ ਹੈ, ਉਹਦੇ ਵਿੱਚੋਂ ਲੱਭ ਲੈਂਦਾ ਅਗਲਾ। ਉਸ ਟਾਈਮ ਕੋਈ ਸਾਧਨ ਹੈ ਨਹੀਂ, ਸਾਧਨ ਨਹੀਂ ਸੀ। ਲੇਕਿਨ ਵੈਸੇ ਤੁਸੀਂ ਆਪਣਾ ਮੈਨੂੰ ਦੱਸਿਆ ਵਾ 64 ਚੱਕ, ਔਰ ਤੁਹਾਡੀ ਬਰਾਦਰੀ ਕਿਹੜੀ ਸੀ? ਗੋਤ ਥਾਂਦੀ ਸਾਡਾ। ਥਾਂਦੀ। ਹਾਂ, ਅੱਛਾ ਠੀਕ ਹੈ ਜੀ। ਗੋਤ ਔਰ ਬਰਾਦਰੀ ਤੋਂ ਮੈਂ ਵੀ ਕੋਈ ਪਤਾ ਲੱਗ ਜਾਵੇ, ਕਿਉਂਕਿ ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਕਿ ਪਤਾ ਲੱਗੇ। ਇੱਕ ਹੋਰ ਸਾਡੇ ਨਾਲ ਸਾਡੇ ਵੀ ਜੀਜਾ ਜੀ ਆ, ਨਾਰਾਜ਼ ਹੋ ਜਾਂਦੇ ਅਕਸਰ। ਗੱਲਬਾਤ ਕਰਾਂਗੇ ਇਹਦਾ ਨਾਲ ਵੀ। ਅੱਛਾ, ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਸਰਵਣ ਹੈ ਜੀ। ਸਰਵਨ ਸਿੰਘ। ਤੇ ਤੁਹਾਡੇ ਪਿਤਾ ਜੀ ਦਾ? ਮੇਰੇ ਪੁੱਤ ਚਰਨਦਾਸ ਸੀ। ਚਰਨਦਾਸ। ਅੱਛਾ, ਤੇ ਤੁਸੀਂ ਵੀ ਸੇਮ ਜਗ੍ਹਾ ਤੋਂ? ਹਾਂਜੀ ਫਗਵਾੜਾ? ਫਗਵਾੜੇ ਤੋਂ। ਹਾਂਜੀ, ਪਿੰਡ ਉੱਥੇ ਫਗਵਾੜੇ ਨੇ ਲਾਗੇ ਨੇੜੇ ਘਰਾਂ ਦਾ। ਅੱਛਾ, ਤੁਹਾਡਾ ਕੋਈ ਪਿਛੋਕੜ ਦਾ? ਨਹੀਂ, ਸਾਡਾ ਅਸੀਂ ਪਹਿਲੇ ਆਲਰੇਡੀ ਉੱਥੇ ਰਹਿੰਦੇ ਹਾਂ ਇੰਡੀਆ ਦੇ ਵਿੱਚ। ਤੇ ਕਿੱਦਾਂ ਤੁਹਾਨੂੰ? ਬਹੁਤ ਅੱਛਾ। ਇਹ ਤਾਂ ਦੇਖੋ ਤਕਾਲਾ ਸਵੇਰੇ ਅਰਦਾਸ ਕਰੀਦੀ ਆ, ਸਾਰੀਆਂ ਗੱਲਾਂ ਦਾ ਨਿਚੋੜ ਮਾਲਕ ਕਰੇ ਇਹ ਬਾਰਡਰ ਚੱਕ ਹੋ ਜਾਵੇ। ਹਾਂ, ਮਾਲਕ ਕਰੇ, ਠੀਕ ਹੈ ਨਾ। ਤੇ ਸਾਰੀ ਦੁਨੀਆ ਮਤਲਬ ਬਹੁਤ ਖੁੱਲੇ ਦਰਸ਼ਨ ਕਰੇ ਤਕਾਲਾ। ਚਲੋ ਜੀ, ਬਾਬਾ ਰਹਿਮਤਾਂ ਰੱਖੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਤਾ ਜੀ, ਭਾਬੀ ਜੀ, ਭੈਣ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੇਰੇ ਕੋਲ ਅਲਫਾਜ਼ ਨਹੀਂ ਹੈ। ਜੋ ਮੁਹੱਬਤਾਂ ਲੈ ਕੇ, ਜੋ ਚਾਹਤਾਂ ਲੈ ਕੇ ਮੇਰਾ ਵੀਰ ਕਰਨੈਲ ਜਿਹੜਾ ਹੈ ਉਹ ਇੱਥੇ ਆਇਆ ਸਾਡੇ ਕੋਲ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਲੇਕਿਨ ਹਕੀਕਤ ਦੇ ਵਿੱਚ ਐਸੇ ਬਹੁਤ ਸਾਰੇ ਵੀਰ ਹੋਣਗੇ ਸਾਡੇ, ਐਸੇ ਬਹੁਤ ਸਾਰੇ ਲੋਕ ਨੇ ਸਾਡੇ ਜਿਹੜੇ ਅਜੇ ਵੀ ਉਹਨਾਂ ਨੂੰ ਉਡੀਕ ਹੈ। ਕੁਝ ਲੋਕਾਂ ਨੂੰ ਡਰ ਖੌਫ ਵੀ ਹੈ ਕਿ ਪਤਾ ਨਹੀਂ ਅਸੀਂ ਬਾਹਰ ਜਾ ਕੇ, ਮੈਂ ਹੁਣੀ ਮੇਰਾ ਖਿਆਲ ਹੈ 12-13 ਮੁਲਕ ਫੇਰ ਆਇਆ, ਪਾਕਿਸਤਾਨ ਪਾਸਪੋਰਟ ਤੇ ਗਿਆ। ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਜ਼ਰੂਰ ਆਓ। ਆਪਣੇ ਜੇ ਤੁਸੀਂ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਦਾ ਠੱਪਾ ਨਹੀਂ ਲਵਾਉਣਾ, ਤੁਸੀਂ ਕਰਤਾਰਪੁਰ ਜ਼ਰੂਰ ਆਓ। ਔਰ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜਦੋਂ ਵੇਖੋ ਅੱਜ ਪੂਰਾ ਰਸ਼ ਲੱਗਾ ਹੋਇਆ ਹੈ, ਮੁਸਲਮਾਨ ਵੀਰ ਵੀ ਆਏ ਨੇ, ਔਰ ਆਪਣੇ ਸਿੱਖ ਭਰਾ ਵੀ, ਹਿੰਦੂ ਵੀਰ ਵੀ, ਕ੍ਰਿਸਚਨ, ਔਰ ਪਤਾ ਨਹੀਂ ਕੌਣ ਲੋਕ ਆਏ ਨੇ। ਕੋਈ ਕਿਸੇ ਦਾ ਕੋਈ ਧਰਮ ਕਿਸੇ ਕੋਲ ਇੱਕ ਦੂਸਰੇ ਕੋਲ ਨਹੀਂ ਪੁੱਛ ਰਿਹਾ, ਕਿਉਂਕਿ ਬਾਬਾ ਜੀ ਦੀ ਜੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਤਾਂ ਉਹਦੇ 'ਚ ਤੁਹਾਨੂੰ ਬਾਬਾ ਫਰੀਦ ਔਰ ਗੁਰੂ ਨਾਨਕ ਪਾਤਸ਼ਾਹ ਇਕੱਠੇ ਬੈਠੇ ਹੋਏ ਮਿਲਣਗੇ। ਸੋ ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਆਓ ਜ਼ਰੂਰ, ਮੱਥਾ ਜ਼ਰੂਰ ਟੇਕੋ, ਲੋਕਾਂ ਨੂੰ ਮਿਲੋ ਜ਼ਰੂਰ। ਨਫ਼ਰਤਾਂ ਜਿਹੜੀਆਂ ਨੇ, ਜਿਨ੍ਹਾਂ ਦੀਆਂ ਦੁਕਾਨਾਂ ਨਫ਼ਰਤਾਂ ਤੇ ਚੱਲਦੀਆਂ ਨੇ, ਉਹਨਾਂ ਨੇ ਕਰਨੀਆਂ ਨੇ। ਲੇਕਿਨ ਮੈਂ ਵੇਖਿਆ ਵਾ ਕਿ ਜਦੋਂ ਆਮ ਲੋਕਾਂ ਦੇ ਵਿੱਚ ਜਿੰਨੀ ਅਵੇਅਰਨੈਸ ਹੋਏਗੀ, ਉਨਾ ਹੀ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਬੱਚਿਆਂ ਤੱਕ ਪਤਾ ਚੱਲੇਗਾ। ਜਦੋਂ ਤੁਸੀਂ ਆਓਗੇ ਨਹੀਂ, ਤੁਹਾਨੂੰ ਪਤਾ ਨਹੀਂ ਹੋਏਗਾ ਆਪਣੇ ਵੱਡੇ ਪੇਰੈਂਟਸ ਦਾ, ਫਿਰ ਮੁਸ਼ਕਿਲ ਹੋ ਜਾਏਗੀ। ਹੋਪਫੁਲੀ ਇਹ ਮੁਹੱਬਤਾਂ ਐਸੀਆਂ ਕਾਇਮ ਰਹਿਣ, ਲੋਕ ਆਉਣ ਜਾਣ, ਔਰ ਮਾਲਕ ਕਰੇ ਜੀ ਕਿ ਨਫ਼ਰਤਾਂ ਸਾਡੇ 'ਚੋਂ ਮੁੱਕ ਜਾਣ। ਫਿਰ ਮਿਲਾਂਗੇ ਜੀ ਇਸੇ ਤਰ੍ਹਾਂ ਦੀ ਕੋਈ ਹੋਰ ਕਹਾਣੀ ਲੈ ਕੇ, ਮੁਹੱਬਤਾਂ ਵਾਲੀ। ਰੱਬ ਰੱਖੇ ਜੀ।